ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਉਥਲ ਪੁਥਲ ਚੱਲ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ ਕਾਰਾਂ ਦੀ ਲਾਈਫ ਦੀ ਹੈਲਥ ਦੀ ਬਿਜ਼ਨਸ ਦੀ ਇੰਸ਼ੋਰੈਂਸ ਕਰਦੇ ਨੇ। 4082722500। ਗੁਰਦੀਪ ਸਿੰਘ ਬਿਰਦੀ, ਕਲੋਵਸ ਰਾਮ ਸਿੰਘ ਸ਼ੇਰਗਿੱਲ, ਸਲਮਾ ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਚਰਨਜੀਤ ਸਿੰਘ ਬਟਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਜੁੱਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਆ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਲਖੀਮਪੁਰ ਵਾਲੀ ਘਟਨਾ ਦੀ। ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਸਿਰਫ ਸੋਮਵਾਰ ਤੱਕ ਦਾ ਸਮਾਂ ਦਿੱਤਾ ਜੱਜ ਨਿਯੁਕਤ ਕਰਨ ਲਈ। ਦੇਖੋ, ਇਹ ਬੜਾ ਇਸ ਪੱਖੋਂ ਹੈਰਾਨਗੀ ਵਾਲੀ ਗੱਲ ਹੈ ਕਿ ਸੁਪਰੀਮ ਕੋਰਟ ਬਾਰ-ਬਾਰ ਸੁਣਵਾਈ ਕਰ ਰਹੀ ਹੈ ਤੇ ਉੱਤਰ ਪ੍ਰਦੇਸ਼ ਦੀ ਸਰਕਾਰ ਤੇ ਪ੍ਰਸ਼ਾਸਨ ਦੇ ਕੰਨਾਂ ਦੇ ਉੱਤੇ ਜੂੰ ਨਹੀਂ ਸਰਕ ਰਹੀ। ਉਹ ਬਾਰ-ਬਾਰ ਆ ਕੇ ਜਿਹੜੇ ਵਕੀਲ ਉਹੀ ਕਾਗਜ਼ ਲਿਆ ਕੇ ਮੂਹਰੇ ਧਰ ਦਿੰਦੇ ਆ। ਸੁਪਰੀਮ ਕੋਰਟ ਉਹ ਕਾਗਜ਼ ਚੁੱਕ ਕੇ ਮਾਰਦਾ, ਸਹੀ ਪੁੱਛੋ ਤਾਂ, ਔਰ ਇਹ ਕਹਿੰਦਾ ਕਿ ਉਹੀ ਲਿਆ ਕੇ ਰੱਖੀ ਜਾਂਦੇ, ਇਹਦੇ ਵਿੱਚ ਬਦਲਾਓ ਕੀ ਆ? ਬਦਲਾਓ ਉਹਦੇ ਵਿੱਚ ਕੁਝ ਨਹੀਂ ਗਾ। ਸੁਪਰੀਮ ਕੋਰਟ ਨੇ ਇੱਥੋਂ ਤੱਕ ਟਿੱਪਣੀ ਕਰ ਦਿੱਤੀ ਹੋਈ ਹੈ ਕਿ ਜਿਹੜੇ ਵਿਸ਼ੇਸ਼ ਬੰਦੇ ਨੂੰ ਤੁਸੀਂ ਬਚਾਉਣਾ ਚਾਹੁੰਦੇ ਹੋ, ਸਾਨੂੰ ਉਹਦੇ ਬਾਰੇ ਦੇ ਵਿੱਚ ਪਤਾ। ਸੁਪਰੀਮ ਕੋਰਟ ਨੇ ਜਾਂਚ ਦੀ ਨਿਗਰਾਨੀ ਰੋਜ਼ ਕਰਵਾਉਣ ਦੇ ਉੱਤੇ ਜ਼ੋਰ ਦਿੱਤਾ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਯੂਪੀ ਸਰਕਾਰ ਦੀ ਸਿੱਟ ਦੇ ਉੱਤੇ ਕੋਈ ਭਰੋਸਾ ਨਹੀਂਗਾ। ਸੁਪਰੀਮ ਕੋਰਟ ਇਸ ਮਾਮਲੇ ਦੇ ਵਿੱਚ ਇਹ ਵੀ ਕਹਿ ਚੁੱਕਿਆ ਹੈ ਕਿ ਮੈਂ ਇਹ ਜਾਂਚ ਸੀਬੀਆਈ ਨੂੰ ਨਹੀਂ ਦੇਣੀ, ਕਿਉਂਕਿ ਸੀਬੀਆਈ ਨੂੰ ਇਹ ਦਿਵਾਉਣੀ ਚਾਹੁੰਦੇ ਆ ਕਿ ਸੀਬੀਆਈ ਜਿਹੜੀ ਆ ਉਹ ਅੰਡਰ ਹੈਗੀ ਆ ਜੀ ਉਹ ਮਿਸ਼ਰਾ ਦੇ, ਕਿਉਂਕਿ ਉਹ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ। ਉਹਨੂੰ ਪਤਾ ਕਿ ਜੇ ਸੀਬੀਆਈ ਵਰਗੀ ਕੇਂਦਰੀ ਏਜੰਸੀ ਨੂੰ ਇਹ ਜਾਂਚ ਚਲੇਗੀ ਤੇ ਫਿਰ ਕਿਹਨੇ ਪੁੱਛਣਾ ਜੀ ਉੱਥੇ? ਫਿਰ ਤਾਂ ਕਿਸੇ ਨੇ ਨਹੀਂ ਪੁੱਛਣਾ। ਸੁਪਰੀਮ ਕੋਰਟ ਲਗਾਤਾਰ ਇਸ ਮਾਮਲੇ ਦੇ ਉੱਤੇ ਦਬਾਅ ਬਣਾਏ ਹੋਏ ਆ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਉੱਤੇ, ਕਿਉਂਕਿ ਚੋਣਾਂ ਆ ਰਹੀਆਂ ਨੇ ਅੱਗੇ। ਜਿਹੜੇ ਸਰਵੇ ਆ ਰਹੇ ਆ ਉਹ ਵੀ ਚੋਣਾਂ ਦੇ ਵਿੱਚ ਡੇ ਬਾਈ ਡੇ, ਹਫਤਾ ਵਾਈਜ਼ ਜਿਹੜੀਆਂ ਸੀਟਾਂ ਨੇ ਉਹ ਭਾਰਤੀ ਜਨਤਾ ਪਾਰਟੀ ਦੀਆਂ ਘੱਟ ਸਰਵੇ ਦਿਖਾ ਰਹੇ। ਹਾਲਾਂਕਿ ਸਰਵੇਆਂ ਦੇ ਉੱਤੇ ਪੂਰਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਸਰਵੇ ਦੇ ਵਿੱਚ ਲਗਾਤਾਰ ਪਛੜਦੀ ਤੁਰੀ ਜਾ ਰਹੀ ਆ। ਅਜੇ ਬੇਸ਼ੱਕ ਇਹ ਸਰਵੇ ਉੱਤਰ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਰਹੇ ਆ, ਪਰ ਉਨੀਆਂ ਸੀਟਾਂ ਦੇ ਉੱਤੇ ਨਹੀਂ ਜਿੰਨੀਆਂ ਸੀਟਾਂ ਦੇ ਉੱਤੇ 17 ਦੇ ਵਿੱਚ ਬਣੀ ਸੀ। ਹੁਣ ਸੁਪਰੀਮ ਕੋਰਟ ਨੇ ਸਿੱਧੇ ਰੂਪ ਦੇ ਵਿੱਚ ਇਹ ਕਹਿ ਦਿੱਤਾ ਕਿ ਸੋਮਵਾਰ ਤੱਕ ਜਵਾਬ ਲਿਆ ਕੇ ਲਿਖਤੀ ਰੂਪ ਦੇ ਵਿੱਚ ਦਿਓ। ਜਿਹੜੇ ਯੂਪੀ ਸਰਕਾਰ ਦੇ ਵੱਲੋਂ ਪੇਸ਼ ਹੋਇਆ ਸੀਨੀਅਰ ਵਕੀਲ ਆ ਹਰੀਸ਼ ਸਾਲਵੇ, ਜੇ ਤੁਸੀਂ ਉਹਦੀ ਫੀਸ ਦੇ ਉੱਤੇ ਗੱਲ ਕਰੋ ਤੇ ਕਿਹਾ ਜਾ ਸਕਦਾ ਕਿ ਹੁਣ ਤੱਕ ਉੱਤਰ ਪ੍ਰਦੇਸ਼ ਦੀ ਸਰਕਾਰ ਕਰੋੜਾਂ ਰੁਪਏ ਉਹਦੀ ਫੀਸ ਦੇ ਉੱਤੇ ਲਾ ਚੁੱਕੀ ਹੋਈ ਹੈ। ਪਤਾ ਉਹਨੂੰ ਵੀ ਹੈ ਕਿ ਇਸ ਮਾਮਲੇ ਦੇ ਉੱਤੇ ਉਹ ਬੁਰੇ ਤਰੀਕੇ ਦੇ ਨਾਲ ਫਸ ਸਕਦੀ ਹੈ। ਰਮੰਨਾ ਦੀ ਅਗਵਾਈ ਹੇਠਲੇ ਜਿਹੜੇ ਬੈਂਚ ਨੇ ਜੀ, ਉਹਨਾਂ ਨੂੰ ਇਹ ਕਿਹਾ ਕਿ ਮੈਨੂੰ ਸੋਮਵਾਰ ਤੱਕ ਸਮਾਂ ਦਿਓ, ਅਸੀਂ ਇਹਦੇ ਬਾਰੇ ਸਾਰਾ ਫੈਸਲਾ ਲੈ ਲਿਆ ਹੋਇਆ। ਇਹ ਹਰੀਸ਼ ਸਾਲਵੇ ਨੇ ਇਹ ਗੱਲ ਕਹੀ। ਬੈਂਚ ਨੇ ਇਹ ਕਿਹਾ ਠੀਕ ਹੈ, ਸੋਮਵਾਰ ਨੂੰ ਲੈ ਲਓ। ਇਹ ਵੀ ਕਹਿਤਾ ਕਿ ਸੋਮਵਾਰ ਨੂੰ ਅਗਲੀ ਸੁਣਵਾਈ ਰੱਖੋ। ਇਹ ਨਹੀਂ ਕਿਹਾ ਕਿ ਤੁਸੀਂ ਸਬਮਿਟ ਜਿਹੜਾ ਉਹ ਕਰਵਾਓ, ਉਦੋਂ ਸੁਣਵਾਈ ਇਹਦੇ ਉੱਤੇ ਰੱਖੋ। ਇਹ ਕਿਹਾ ਕਿ ਦੱਸੋ ਕਿਹੜੇ ਰਿਟਾਇਰਡ ਜੱਜ ਤੋਂ ਤੁਸੀਂ ਇਹਦੀ ਜਾਂਚ ਕਰਵਾ ਰਹੇ ਹੋ। ਉੱਤਰ ਪ੍ਰਦੇਸ਼ ਸਰਕਾਰ ਨੇ ਇਲਾਹਾਬਾਦ ਹਾਈ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਪ੍ਰਦੀਪ ਕੁਮਾਰ ਸ੍ਰੀਵਾਸਤਵ ਨੂੰ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਵਿੱਚ ਤਿਕੋਨੀਆ ਬਨਬੀਰਪੁਰ ਵਿੱਚ ਹੋਈ ਹਿੰਸਾ ਦੇ ਵਾਸਤੇ ਨਿਯੁਕਤ ਕੀਤਾ ਸੀ। ਸੂਬੇ ਦੀ ਸਰਕਾਰ ਨੂੰ ਵੱਖਰੇ ਹਾਈ ਕੋਰਟ ਤੇ ਸਾਬਕਾ ਜਸਟਿਸ ਦੇ ਵੱਲੋਂ ਜਾਂਚ ਦੀ ਨਿਗਰਾਨੀ ਦੇ ਸੁਝਾਅ ਤੇ ਇਹਦੇ ਉੱਤੇ ਆਪਣਾ ਪੱਖ ਰੱਖਣ ਦੇ ਵਾਸਤੇ ਕਿਹਾ ਸੀਗਾ, ਜਦੋਂ ਕਿ ਸੁਪਰੀਮ ਕੋਰਟ ਨੇ ਜਿਹੜੇ ਦੋ ਸਾਬਕਾ ਜਸਟਿਸ ਦੇ ਨਾਮ ਦਿੱਤੇ ਆ ਉਹ ਦੋਨੋਂ ਦੇ ਦੋਨੋਂ ਪੰਜਾਬ ਹਰਿਆਣਾ ਹਾਈ ਕੋਰਟ ਤੇ ਨੇ। ਇਹਨਾਂ ਦੇ ਵਿੱਚੋਂ ਇੱਕ ਉਹ ਵੀ ਸਾਬਕਾ ਜਸਟਿਸ ਸ਼ਾਮਲ ਨੇ ਜਿਨ੍ਹਾਂ ਨੇ ਬੇਅਦਬੀ ਵਾਲੀਆਂ ਘਟਨਾਵਾਂ ਦੀ ਜਾਂਚ ਕੀਤੀ ਸੀ। ਉਹ ਕਮਿਸ਼ਨ ਨੂੰ ਹੈਡ ਕੀਤਾ ਸੀ ਸਾਬਕਾ ਜਸਟਿਸ ਰਣਜੀਤ ਸਿੰਘ ਜੀ। ਅੱਗੇ ਰਾਹੁਲ ਗਾਂਧੀ ਦੀ ਜੇ ਗੱਲ ਕਰੀਏ ਤਾਂ ਉਸਨੇ ਮੋਦੀ ਸਰਕਾਰ ਤੇ ਵੱਡਾ ਹਮਲਾ ਬੋਲਿਆ ਹਿੰਦੂਤਵ ਤੇ। ਐਕਚੁਅਲੀ ਇਹ ਜਿਹੜਾ ਮਾਮਲਾ ਜਿਹਦੇ ਵਿੱਚ ਕਈ ਮਾਮਲਿਆਂ ਦੇ ਉੱਤੇ ਰਾਹੁਲ ਗਾਂਧੀ ਨੇ ਮੌਜੂਦਾ ਕੇਂਦਰੀ ਸਰਕਾਰ ਨੂੰ ਘੇਰਿਆ, ਇਹ ਵੀ ਇੱਕ ਅਸਲੀਅਤ ਹੈ ਕਿ ਰਾਹੁਲ ਗਾਂਧੀ ਹਮਲਾਵਰ ਹੈ। ਉਹ ਲਗਾਤਾਰ ਮੁੱਦੇ ਚੁੱਕ ਰਿਹਾ।
ਹਾਂ ਇਹਨਾਂ ਜ਼ਰੂਰ ਹੈ। ਕਾਂਗਰਸ ਤੋਂ, ਜਿਹੜੀ ਕਾਂਗਰਸ ਦੇ ਅੰਦਰ ਬੈਠੀ ਇੱਕ ਬੁੱਢੀ ਲੀਡਰਸ਼ਿਪ ਹੈ, ਉਹਦੇ ਤੋਂ ਉਹਨੂੰ ਸਹਿਯੋਗ ਨਹੀਂ ਮਿਲ ਰਿਹਾ, ਜਿਹਨੂੰ G23 ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ। ਹਾਲਾਂਕਿ ਜਿਹੜੀ ਪਿਛਲੀ ਕਾਂਗਰਸ ਦੀ ਮੀਟਿੰਗ ਹੋਈ ਸੀਗੀ, ਉਹਦੇ ਵਿੱਚ ਜਿਹੜੀ ਇਹਨਾਂ ਦੀ ਵਰਕਿੰਗ ਕਮੇਟੀ ਦੀ ਹੋਈ ਆ, ਉਹਦੇ ਵਿੱਚ G23 ਵਾਲੇ ਮੈਂਬਰਾਂ ਨੂੰ ਵੀ ਐਡਜਸਟ ਕਰ ਦਿੱਤਾ ਗਿਆ। ਉਹ ਸਿੱਧੇ ਰੂਪ ਦੇ ਵਿੱਚ ਤਾਂ ਹੁਣ ਕੁਝ ਨਹੀਂ ਬੋਲ ਰਹੇ, ਪਰ ਜਿਹੜੇ ਮੁੱਦੇ ਰਾਹੁਲ ਗਾਂਧੀ ਉਠਾਉਂਦਾ, ਮੁੱਦੇ ਉਹ ਸਾਰੇ ਸਹੀ ਨੇ। ਚਾਹੇ ਉਹ ਰਫਾਲ ਵਾਲਾ ਮਾਮਲਾ ਹੈ, ਚਾਹੇ ਉਹ ਘੇਰਦਾ ਲਖੀਮਪੁਰ ਵਾਲੇ ਮਾਮਲੇ ਦੇ ਉੱਤੇ, ਹੁਣ ਉਹਨੇ ਜਿਹੜੀ ਕੌਮੀ ਸੁਰੱਖਿਆ ਉਹਦੇ ਉੱਤੇ ਕੇਂਦਰ ਦੀ ਸਰਕਾਰ ਨੂੰ ਘੇਰਿਆ। ਇਹ ਗੱਲ ਕਹੀ ਆ ਕਿ ਜਦੋਂ ਪੈਂਟਾਗਨ ਦੀ ਰਿਪੋਰਟ ਇਹ ਕਹਿੰਦੀ ਆ ਕਿ ਚਾਈਨਾ ਭਾਰਤ ਦੇ ਅੰਦਰ 4.5 ਕਿਲੋਮੀਟਰ ਤੱਕ ਆ ਗਿਆ, ਉਹਨੇ ਇੱਕ ਪਿੰਡ ਤੱਕ ਆਪਣਾ ਵਸਾ ਲਿਆ, ਤੇ ਕੇਂਦਰ ਦੇ ਵਿਦੇਸ਼ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ, ਵਿਦੇਸ਼ ਮੰਤਰਾਲੇ ਦੇ ਵੱਲੋਂ ਤੇ ਚੀਫ ਆਫ ਡਿਫੈਂਸ ਸਟਾਫ ਦੇ ਵੱਲੋਂ, ਕਿ ਨਹੀਂ ਨਹੀਂ, ਇਹ ਰਿਪੋਰਟਾਂ ਸਹੀ ਨਹੀਂ ਹੈਗੀਆਂ। ਇਧਰ ਭਾਰਤ ਵਾਲੀ ਸਾਈਡ ਦੇ ਉੱਤੇ ਕੋਈ ਨਹੀਂ ਆਇਆ, ਨਾ ਪਿੰਡ ਇੱਥੇ ਕੋਈ ਵਸਾਇਆ। ਇਹ ਪਿੰਡ ਜਿਹੜੀ ਐਕਚੁਅਲ ਕੰਟਰੋਲ ਲਾਈਨ ਹੈਗੀ ਆ, ਉਹ ਚੀਨ ਦੇ ਖੇਤਰ ਦੇ ਵਿੱਚ ਹੈ, ਨਾ ਕਿ ਭਾਰਤ ਵਾਲੀ ਸਾਈਡ ਦੇ ਉੱਤੇ। ਜਦੋਂ ਕਿ ਪੈਂਟਾਗਨ ਦੀ ਜਿਹੜੀ ਰਿਪੋਰਟ ਹੈ ਉਹ ਬਿਲਕੁਲ ਉਲਟ ਕਹਿੰਦੀ ਆ। ਉਹ ਇਹ ਕਹਿੰਦੀ ਆ ਕਿ ਭਾਰਤ ਦੇ ਅੰਦਰ ਆ ਕੇ ਚਾਈਨਾ ਨੇ ਇਹ ਪਿੰਡ ਵਸਾ ਲਿਆ। ਇਸ ਮਾਮਲੇ ਦੇ ਉੱਤੇ ਹਮਲਾ ਬੋਲਿਆ ਤਕੜਾ। ਦੂਜਾ ਜਿਹੜਾ ਇੱਕ ਅਹਿਮ ਪੱਖ ਹੈ ਇਹਦੇ ਵਿੱਚ, ਉਹ ਇਹ ਆ ਕਿ ਰਾਹੁਲ ਗਾਂਧੀ ਨੇ ਪਹਿਲੀ ਵਾਰੀ ਤੁਸੀਂ ਕਹਿ ਲਓ ਕਿ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਹੈ। ਇਹ ਕਿਹਾ ਕਿ ਹਿੰਦੂ ਤੇ ਹਿੰਦੂਤਵ ਨੂੰ ਦੋਨਾਂ ਨੂੰ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਇਹ ਪੁਆਇੰਟ ਬੜਾ ਅਹਿਮ ਹੈ। ਇਹ ਪੁਆਇੰਟ ਇਸ ਕਰਕੇ ਅਹਿਮ ਹੈ ਕਿ ਅਗਲੀਆਂ 2024 ਦੀਆਂ ਚੋਣਾਂ ਦੇ ਵਾਸਤੇ ਕੀ ਕਾਂਗਰਸ ਦੀ ਜਿਹੜੀ ਤਿਆਰੀ ਆ ਉਹ ਹੁਣ ਡਿਫਰੈਂਟ ਐਂਗਲ ਤੋਂ ਹੋਊਗੀ, ਇਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਬਿਲਕੁਲ ਗੱਲ ਸਹੀ ਹੈ ਕਿ ਜਿਹੜਾ ਹਿੰਦੂਤਵ ਵਰਡ ਹੈ ਉਹ ਕਿੱਥੋਂ ਆਇਆ। ਜੇ ਇਹਦੀ ਤੁਸੀਂ ਸਟੱਡੀ ਕਰਦੇ ਹੋ, ਇਹਦੇ ਤੁਸੀਂ ਵਿਸਤਾਰ ਦੇ ਵਿੱਚ ਜਾਂਦੇ ਹੋ, ਤਾਂ ਜਿਹੜਾ ਇਹਨਾਂ ਦਾ ਸਾਵਰਕਰ ਆ, ਜਿਹੜਾ ਕਿ ਮਾਫੀਆਂ ਜਿਹਨੇ ਮੰਗੀਆਂ ਸੀਗੀਆਂ, ਸੈਲੂਲਰ ਜੇਲ੍ਹ ਦੇ ਵਿੱਚ ਰਿਹਾ, ਬ੍ਰਿਟਿਸ਼ ਸਾਮਰਾਜ ਤੋਂ ਮਾਫੀਆਂ ਮੰਗੀਆਂ, ਇਹ ਉਹਦੀਆਂ ਕਿਤਾਬਾਂ ਦੇ ਵਿੱਚੋਂ ਲਫ਼ਜ਼ ਆਉਣਾ ਸ਼ੁਰੂ ਹੋਇਆ ਹਿੰਦੂਤਵ, ਜਿਹੜਾ ਕਿ ਹਿੰਦੂ ਧਰਮ ਦੇ ਨਾਲ ਇਹਦਾ ਕੋਈ ਰਿਲੇਸ਼ਨ ਜਾਂ ਡਾਇਰੈਕਟ ਮਤਲਬ ਕੋਈ ਨਹੀਂ ਹੈਗਾ। ਰਾਹੁਲ ਗਾਂਧੀ ਨੇ ਇਹ ਮੁੱਦਾ ਉਭਾਰ ਕੇ ਇੱਕ ਕਿਸਮ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਅੰਦਰ ਵੱਡੀ ਸੰਨ ਲਾਉਣ ਵੱਲ ਨੂੰ ਸਟੈਪ ਚੁੱਕਿਆ। ਜੀ ਜੀ, ਬਹੁਤ ਅੱਗੇ ਤੋਂ ਅੱਗੇ ਤੁਰੇ ਜਾਂਦੇ ਇਸ ਚੀਜ਼ ਨੂੰ ਲੈ ਕੇ। ਅੱਗੇ ਸੁਖਪਾਲ ਖਹਿਰਾ ਦੀ ਗੱਲ ਕਰੀਏ ਤਾਂ ਉਸ ਦੇ ਮੁੰਡੇ ਨੇ ਕਿਹਾ ਕਿ ਸਾਡੇ ਕੋਲ ਤਾਂ ਸਾਰੇ ਸਬੂਤ ਆ, ਪੇਸ਼ ਕਰਾਂਗੇ। ਦੇਖੋ, ਅਜੇ ਵੀ ਕਈ ਮਾਮਲਿਆਂ ਦੇ ਉੱਤੇ ਨਾ ਇਹ ਚੱਲੀ ਜਾਂਦਾ। ਜਿਹੜੇ ਕੁਝ ਸੋਸ਼ਲ ਮੀਡੀਆ ਦੇ ਉੱਤੇ ਕੋਈ ਕਹਿੰਦਾ ਜੀ ਇਹ ਫਾਜ਼ਿਲਕਾ ਵਾਲੇ ਡਰੱਗ ਮਾਮਲੇ ਦੇ ਵਿੱਚ ਫੜੇ ਨੇ। ਮੈਂ ਕੱਲ ਵੀ ਸਪਸ਼ਟ ਕੀਤਾ ਸੀਗਾ, ਫਾਜ਼ਿਲਕਾ ਵਾਲਾ ਡਰੱਗ ਮਾਮਲਾ ਜਿਹੜਾ ਉਹ ਸੁਪਰੀਮ ਕੋਰਟ ਨੇ ਜਿਹੜੇ ਸੰਮਣ ਜਾਰੀ ਹੋਏ ਸੀ ਸੁਖਪਾਲ ਸਿੰਘ ਖਹਿਰਾ ਦੇ, ਉਹਦੇ ਉੱਤੇ ਰੋਕ ਲਾਈ ਹੋਈ ਆ। ਉਹਨਾਂ ਦਾ ਪਾਸਪੋਰਟ ਉਸ ਮਾਮਲੇ ਦੇ ਵਿੱਚ ਅਦਾਲਤ ਨੇ ਰੱਖਿਆ ਹੋਇਆ, ਉਹ ਵਿਦੇਸ਼ ਨਹੀਂ ਜਾ ਸਕਦੇ। ਇਹ ਜਿਹੜਾ ਮਾਮਲਾ ਹੈ ਇਹ 2016 ਦਾ ਮਾਮਲਾ ਹੈ, ਜਦੋਂ ਸੁਖਪਾਲ ਸਿੰਘ ਖਹਿਰਾ ਨਾਰਥ ਅਮਰੀਕਾ ਦੇ 8 ਵੱਡੇ ਸ਼ਹਿਰਾਂ ਦੇ ਵਿੱਚ ਸਮਾਗਮ ਕਰਨ ਦੇ ਵਾਸਤੇ ਗਏ ਸੀ। ਅਮਰੀਕਾ ਦੇ ਵਿੱਚ ਹੋਏ ਵੱਡੇ ਸ਼ਹਿਰਾਂ ਦੇ ਸਮਾਗਮਾਂ ਦੇ ਵਿੱਚ ਪੈਸੇ ਇਕੱਠੇ ਕੀਤੇ ਗਏ ਸੀ। ਇਹ ਪੈਸੇ ਕਿੰਨੇ ਇਕੱਠੇ ਹੋਏ, ਐਗਜ਼ੈਕਟ ਫਿਗਰ ਤਾਂ ਇਹਦੀ ਨਹੀਂ ਮਿਲਦੀ, ਪਰ ਇੰਨਾ ਕੁ ਪਤਾ ਲੱਗ ਰਿਹਾ ਕਿ ਕੁਝ ਪੈਸੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਡਾਇਰੈਕਟਲੀ ਉੱਥੋਂ ਇਕੱਠੇ ਹੋ ਕੇ ਆਏ ਆ, ਜਿਹੜੇ ਕੈਸ਼ ਇਕੱਠੇ ਹੋਏ ਸੀ। ਇਹ ਬੇਸ਼ੱਕ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਬੇਟਾ ਜਿਹੜਾ ਮਹਿਤਾਬ ਖਹਿਰਾ, ਉਹ ਇਹ ਕਹਿੰਦਾ ਕਿ $1 ਲੱਖ ਹੈ, ਤੇ ਇਹ ਜਿਹੜੇ ਪੈਸੇ ਆ ਇਹ ਤਾਂ ਆਮ ਆਦਮੀ ਪਾਰਟੀ ਨੂੰ ਗਏ ਸੀਗੇ, ਤੇ ਆਮ ਆਦਮੀ ਪਾਰਟੀ ਨੇ ਹੀ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਬਾਹਰ ਪੈਸੇ ਇਕੱਠੇ ਕਰਨ ਦੇ ਵਾਸਤੇ ਭੇਜਿਆ ਸੀ। ਇਹ ਗੱਲ ਠੀਕ ਹੈ, ਬਿਨਾਂ ਆਮ ਆਦਮੀ ਪਾਰਟੀ ਤੋਂ ਜਾਂ ਕਹੇ ਤੋਂ ਸੁਖਪਾਲ ਸਿੰਘ ਖਹਿਰਾ ਹੋਰੀ ਆਪਣੇ ਤੌਰ ਤੇ ਨਹੀਂ ਸੀ ਆਏ। ਪਰ ਇਹ ਪਤਾ ਤਾਂ ਮਹਿਤਾਬ ਖੁਦ ਵਕੀਲ ਆ, ਪਤਾ ਤਾਂ ਉਹਨੂੰ ਵੀ ਹੋਣਾ ਚਾਹੀਦਾ ਕਿ ਪੈਸਾ ਕੈਸ਼ ਇਕੱਠਾ ਕਰਕੇ ਕਿਸੇ ਸਿਆਸੀ ਧਿਰ ਦੇ ਵਾਸਤੇ ਬਾਹਰਲੇ ਮੁਲਕ ਤੋਂ ਇੱਥੇ ਆ ਨਹੀਂ ਸਕਦਾ। ਪੈਸੇ ਜਿਹੜੇ ਦਿੱਤੇ ਜਾ ਸਕਦੇ ਆ, ਉਹ ਜਿਹੜੇ ਜਿਨ੍ਹਾਂ ਦੇ ਕੋਲੇ ਇੰਡੀਅਨ ਪਾਸਪੋਰਟ ਨੇ ਉਹ ਪੈਸੇ ਦੇ ਸਕਦੇ ਆ। ਉਹਦੀ ਲਿਮਿਟ ਹੈ, ਉਹਦੇ ਵਾਸਤੇ ਬਕਾਇਦਾ ਤੌਰ ਦੇ ਉੱਤੇ ਇੱਕ ਪ੍ਰਕਿਰਿਆ ਨੂੰ ਫੋਲੋ ਕਰਨਾ ਪੈਂਦਾ। ਜਿਹੜੇ ਪੈਸੇ ਦਾ ਰੌਲਾ ਪੈ ਰਿਹਾ, ਮਹਿਤਾਬ $1 ਲੱਖ ਕਹਿੰਦਾ, ਮੇਰੀ ਜਾਣਕਾਰੀ ਦੇ ਮੁਤਾਬਕ ਇਹ $1.5 ਲੱਖ US ਤੋਂ ਜ਼ਿਆਦਾ ਪੈਸੇ ਆ ਜਿਹੜੇ ਕਿ ਇਹ ਡਾਇਰੈਕਟਲੀ ਆਏ ਆ। ਡਾਇਰੈਕਟਲੀ
ਆਉਣ ਦਾ ਮਤਲਬ ਤੁਸੀਂ ਸਮਝ ਸਕਦੇ ਹੋ, ਹਵਾਲਾ ਦੇ ਨਾਲ ਇਹ ਪੈਸੇ ਜਿਹੜੇ ਆਏ ਆ। ਦੂਸਰਾ ਇਹਦੇ ਵਿੱਚ ਵੱਡਾ ਪੁਆਇੰਟ ਟੈਕਨੀਕਲੀ ਇਹ ਹੁਣ ਜੁੜਦਾ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ 1 ਹਫ਼ਤੇ ਦੀ ਜਿਹੜਾ ਰਿਮਾਂਡ ਦਿੱਤਾ ਗਿਆ। ਕੱਲ ਅਦਾਲਤਾਂ ਦੇ ਵਿੱਚ ਬੜਾ ਅਜੀਬੋ ਗਰੀਬ ਜਿਹਾ ਵਰਤਾਰਾ ਹੁੰਦਾ ਰਿਹਾ। ਪਹਿਲਾਂ CBI ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਉਹ ਕਹਿੰਦੇ ਕਿ ਉਹ ਜੱਜ ਛੁੱਟੀ ਦੇ ਉੱਤੇ ਨੇ, ਤੁਸੀਂ ਇਦਾਂ ਕਰੋ ਡਿਸਟ੍ਰਿਕਟ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਪੇਸ਼ ਕਰੋ। ਡਿਸਟ੍ਰਿਕਟ ਮੈਜਿਸਟ੍ਰੇਟ ਦੇ ਕੋਲੇ ਲੈ ਕੇ ਗਏ ਤੇ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਡਿਊਟੀ ਮੈਜਿਸਟ੍ਰੇਟ ਦੇ ਕੋਲੇ ਜਾਓ। ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਬਹੁਤ ਲੰਬੀ ਬਹਿਸ ਇਸ ਮਾਮਲੇ ਦੇ ਉੱਤੇ ਚੱਲੀ, ਜਿਹੜੀ ਘੰਟਿਆਂ ਬੱਧੀ ਚੱਲਦੀ ਰਹੀ। ਇਹਦੇ ਵਿੱਚ ED ਦੇ ਜਿਹੜੇ ਵਕੀਲ ਸੀਗੇ ਉਹ ਸਫਲ ਹੋਏ, ਉਹ ਵੀ 7 ਦਿਨ ਦਾ ਰਿਮਾਂਡ ਲੈਣ ਦੇ ਵਾਸਤੇ। ਇਹ ਬਹੁਤ ਵੱਡਾ ਪੁਆਇੰਟ ਹੈ, 7 ਦਿਨ ਦਾ ਰਿਮਾਂਡ ਵੱਡੇ ਕੇਸਾਂ ਦੇ ਵਿੱਚ ਕਿਤੇ ਜਾ ਕੇ ਮਿਲਦਾ। ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਰਿਮਾਂਡ 7 ਦਿਨ ਦਾ ਕਿਵੇਂ ਮਿਲ ਗਿਆ, ਇਹ ਵੱਡਾ ਸਵਾਲ ਹੈ। ਹੁਣ 7 ਦਿਨਾਂ ਦੇ ਵਿੱਚ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਤੋਂ ਕੀ ਕੁਛ ਕਹਾਉਂਦੇ ਆ, ਇਹ ਵੱਡਾ ਪੁਆਇੰਟ ਰਹੂਗਾ। ਮਹਿਤਾਬ ਖਹਿਰਾ ਇਹ ਕਹਿੰਦਾ ਹੈ ਕਿ ਉਹਦੇ ਪਿਤਾ ਨੂੰ ਗਲਤ ਤਰੀਕੇ ਦੇ ਨਾਲ ਫਸਾਇਆ ਗਿਆ। ਇਹ ਵੀ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਹੋਰੀ 11 ਵਾਰੀ ED ਦੇ ਸਾਹਮਣੇ ਪੇਸ਼ ਹੋ ਚੁੱਕੇ ਆ ਤੇ 1 ਕੁਇੰਟਲ ਦੇ ਕਰੀਬ ਡਾਕੂਮੈਂਟਸ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਮੁਹੱਈਆ ਕਰਵਾ ਚੁੱਕੇ ਆ। ਜਿਹੜੀਆਂ 2019 ਦੇ ਵਿੱਚ ਚੋਣਾਂ ਹੋਈਆਂ ਸੀ, ਜਦੋਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਵੱਖਰੀ ਪਾਰਟੀ ਬਣਾ ਲਈ ਸੀ, ਜੇ ਤੁਹਾਨੂੰ ਯਾਦ ਹੋਵੇ ਤੇ ਰੌਲਾ ਉਦੋਂ ਵੀ ਪੈਸੇ ਨੂੰ ਲੈ ਕੇ ਪਿਆ ਸੀਗਾ ਬੀਬੀ ਖਾਲੜਾ ਹੋਰਾਂ ਦੇ ਨਾਲ। ਬੀਬੀ ਖਾਲੜਾ ਹੋਰਾਂ ਦੇ ਬਾਰੇ ਦੇ ਵਿੱਚ ਪਾਈਆਂ ਪੋਸਟਾਂ ਉਹਨਾਂ ਨੇ ਲਾਸਟ ਦਿਨਾਂ ਦੇ ਵਿੱਚ ਡਿਲੀਟ ਕਰ ਦਿੱਤੀਆਂ ਸੀ, ਕਿਉਂਕਿ ਪਹਿਲਾਂ ਖਹਿਰਾ ਸਾਹਿਬ ਦੇ ਪੋਸਟਾਂ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਅਕਾਊਂਟ ਨੰਬਰ ਪਾਏ ਹੋਏ ਸੀ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਸੀ, ਤੇ ਬਾਅਦ ਦੇ ਵਿੱਚ ਬੀਬੀ ਖਾਲੜਾ ਨੇ ਆਪਣੇ ਸਫ਼ਿਆਂ ਦੇ ਉੱਤੇ ਆਪਣੇ ਨੰਬਰ ਪਾ ਲਏ ਸੀਗੇ। ਇਹ ਉਹਦੇ ਨਾਲ ਹਾਲਾਂਕਿ ਇਹ ਮਾਮਲਾ ਜੁੜਿਆ ਹੋਇਆ ਨਹੀਂ ਗਾ, ਪਰ ਪੈਸਾ ਉਦੋਂ ਵੀ ਮੁਸ਼ਕਲ ਦਾ ਕਾਰਨ ਬਣਿਆ ਸੀ, ਪੈਸਾ ਇਸ ਕੇਸ ਦੇ ਵਿੱਚ ਵੀ ਮੁਸ਼ਕਲ ਦਾ ਕਾਰਨ ਬਣਿਆ। ਇਹ ਤਾਂ ਕੇਸ ਅੱਜ ਹੋਇਆ। ਪਿਛਲੇ ਲੰਬੇ ਸਮੇਂ ਤੋਂ ਇੱਕ ਗੱਲ ਜਿੰਨੇ ਬਾਹਰ ਬੈਠੇ ਨੇ ਉਹਨਾਂ ਨੂੰ ਮੈਂ ਬਾਰ-ਬਾਰ ਇਹ ਕਹੀ ਹੈ ਕਿ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਸਿਆਸੀ ਪਾਰਟੀਆਂ ਨੂੰ ਪੈਸੇ ਦੇਣੇ ਬੰਦ ਕਰ ਦਿਓ। ਘੱਟੋ ਘੱਟ 10 ਸਾਲ ਦੇ ਵਾਸਤੇ ਇਹਨਾਂ ਨੂੰ ਪੈਸੇ ਨਾ ਦਿਓ। ਇਹ ਪੈਸਾ ਮੁਸੀਬਤ ਬਣ ਰਿਹਾ ਪੰਜਾਬ ਦੇ ਵਾਸਤੇ, ਔਰ ਪੰਜਾਬ ਨੂੰ ਕਿਸੇ ਤਣ ਪੱਤਣ ਨਹੀਂ ਲੱਗਣ ਦੇ ਰਿਹਾ, ਕਿਉਂਕਿ ਇਸ ਪੈਸੇ ਨੂੰ ਮੁੱਖ ਰੱਖ ਕੇ ਜਾਂ ਕਲੈਕਸ਼ਨ ਨੂੰ ਮੁੱਖ ਰੱਖ ਕੇ ਫੈਸਲੇ ਲਏ ਜਾਂਦੇ ਆ, ਨਾ ਕਿ ਪੰਜਾਬ ਨੂੰ ਮੁੱਖ ਰੱਖ ਕੇ। ਜੀ, ਅੱਗੇ ਗੱਲ ਕਰਦੇ ਹੈਗੇ ਆ ਆਮ ਆਦਮੀ ਪਾਰਟੀ ਦੀ। ਉਹਨਾਂ ਨੇ ਫਿਕਰ ਦੇ ਵਿੱਚ ਹੀ, ਕਾਹਲੀ ਦੇ ਵਿੱਚ ਹੀ 10 ਉਮੀਦਵਾਰ ਐਲਾਨੇ। ਦੇਖੋ, ਐਕਚੁਅਲੀ ਜਦੋਂ ਰੁਪਿੰਦਰ ਰੂਬੀ ਗਈ ਆ ਕਾਂਗਰਸ ਦੇ ਵਿੱਚ, ਤੇ ਉਦੋਂ ਬਾਅਦ ਜਿਹੜਾ ਰਾਏਕੋਟ ਦਾ ਇੱਕ MLA ਆ ਇਹਨਾਂ ਦਾ ਜੱਗਾ, ਉਹਨੇ ਜਿਵੇਂ ਵਿਧਾਨ ਸਭਾ ਦੇ ਅੰਦਰ ਹੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਜਾ ਕੇ ਮਿਲ ਲਿਆ, ਸਿਫਤ ਕਰਤੀ, ਤੇ ਇਹ ਲੱਗਣ ਲੱਗ ਗਿਆ ਕਿ ਉਹ ਵੀ ਹੁਣ ਚੱਲਿਆ ਕਾਂਗਰਸ ਦੇ ਵਿੱਚ। ਤੱਤ ਭੜੱਥੀ ਇਹ ਐਲਾਨ ਕੀਤੇ ਆ। ਇਹਨਾਂ ਐਲਾਨ ਦੀ ਇੱਕ ਜਿਹੜੀ ਤੁਸੀਂ ਕਹ ਲਓ ਕਿ ਖਾਸੀਅਤ ਜਾਂ ਵੱਖਰਾਪਨ ਇਹ ਆ ਕਿ ਇਹ ਜਿਹੜੀ ਲੈਟਰ ਹੈਡ ਹੈ ਆਮ ਆਦਮੀ ਪਾਰਟੀ ਦੀ, ਉਹਦੇ ਉੱਤੇ ਸਾਈਨ ਭਗਵੰਤ ਮਾਨ ਤੇ ਜਰਨੈਲ ਸਿੰਘ ਹੋਰਾਂ ਦੇ ਆ, 2 ਜਣਿਆਂ ਦੇ। 17 ਦੇ ਵਿੱਚ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਸੀਗੀਆਂ ਜਿਨ੍ਹਾਂ ਲੋਕਾਂ ਨੂੰ, ਉਹਦੇ ਉੱਤੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਸਾਈਨ ਸੀ, ਨੈਸ਼ਨਲ ਕਨਵੀਨਰ ਦੇ। ਇਹਦੇ ਉੱਤੇ ਸਾਈਨ 2 ਜਣਿਆਂ ਦੇ ਨੇ। ਜਿਹੜੇ 10 ਨੂੰ ਦਿੱਤੀਆਂ ਗਈਆਂ ਉਹਦੇ 'ਚ ਜੈ ਕਿਸ਼ਨ ਰੋੜੀ ਗੜ੍ਹਸ਼ੰਕਰ, ਸਰਬਜੀਤ ਕੌਰ ਮਾਣੂਕੇ ਜਗਰਾਓਂ, ਮਨਜੀਤ ਸਿੰਘ ਬਿਲਾਸਪੁਰ ਨਿਹਾਲ ਸਿੰਘ ਵਾਲਾ, ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ, ਬਲਜਿੰਦਰ ਕੌਰ ਤਲਵੰਡੀ ਸਾਬੋ, ਪ੍ਰਿੰਸੀਪਲ ਬੁੱਧਰਾਮ ਬੁਢਲਾਡਾ, ਹਰਪਾਲ ਸਿੰਘ ਚੀਮਾ ਦੜਬਾ, ਅਮਨ ਅਰੋੜਾ ਸੁਨਾਮ, ਹਿਮੀਤ ਹੇਰ ਬਰਨਾਲਾ ਤੇ ਕੁਲਵੰਤ ਪੰਡੋਰੀ ਮਹਿਲਕਣਾ ਸ਼ਾਮਲ ਹੈ। ਇਹ ਗੱਲ ਬੜੇ ਵੱਡੇ ਪੱਧਰ ਦੇ ਉੱਤੇ ਚੱਲਦੀ ਆ ਕਿ ਇਹਨਾਂ ਦੇ ਵਿੱਚੋਂ ਬਲਜਿੰਦਰ ਕੌਰ ਤੇ ਹਰਪਾਲ ਸਿੰਘ ਚੀਮਾ ਆਪਣੀ ਸੀਟ ਬਦਲਣ ਦੇ ਵਾਸਤੇ ਤਰਲੋ ਮੱਛੀ ਹੁੰਦੇ ਰਹੇ ਆ। ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਵੱਖ-ਵੱਖ ਜਿਹੜੇ ਸਰਵੇ ਨੇ ਉਹਦੇ ਵਿੱਚ ਇਹ ਦੋਨੋਂ ਆਪਣੀ ਸੀਟ ਹਾਰ ਰਹੇ ਆ। ਇਸ ਕਰਕੇ ਕੋਸ਼ਿਸ਼ ਕਰਦੇ ਰਹੇ ਆ ਪਿਛਲੇ ਦਿਨਾਂ ਤੋਂ ਕਿ ਜੇ ਸੀਟ ਤਬਦੀਲੀ ਕਰਕੇ ਦੂਜੀ ਜਗ੍ਹਾ ਦੇ ਉੱਤੇ ਜਾ ਲਿਆ ਜਾਵੇ ਤਾਂ ਉਹ ਬੈਟਰ ਰਹੂਗਾ। ਪਰ ਹੁਣ ਪਾਰਟੀ ਨੇ ਇਹਨਾਂ ਦੀਆਂ ਟਿਕਟਾਂ ਜਾਰੀ ਕਰਕੇ ਇਹਨਾਂ ਨੂੰ ਇੱਕ ਕਿਸਮ ਦੇ ਨਾਲ ਉਹ ਮੰਗ ਤਾਂ ਇਹਨਾਂ ਦੀ ਕਰਤੀ ਖਤਮ, ਵੀ ਹਲਕੇ ਦੇ ਵਿੱਚ ਜਿੱਤ ਕੇ ਦਿਖਾਓ। ਜੇ ਤੁਸੀਂ ਕੰਮ ਕੀਤਾ ਹੋਊਗਾ ਹਲਕੇ ਦੇ ਲੋਕਾਂ ਦੇ ਵਾਸਤੇ, ਮਿਲੇ ਗਿਲੇ ਹੋਗੇ ਉਹਨਾਂ ਨੂੰ, ਤੇ ਤੁਸੀਂ ਦੁਬਾਰਾ ਜਿੱਤ ਸਕਦੇ ਹੋ। ਦੂਜਾ ਜਿਹੜਾ ਇਹਦੇ ਵਿੱਚ ਟਿਕਟਾਂ ਕੱਟੀਆਂ ਗਈਆਂ, ਇੱਕ ਤਾਂ ਜੱਗੇ ਦੀ ਮੈਂ ਤੁਹਾਨੂੰ ਗੱਲ ਕੀਤੀ ਹੈ ਜੀ ਰਾਏਕੋਟ ਤੋਂ, ਉਹਨੂੰ ਨਹੀਂ ਦਿੱਤੀ ਅਜੇ ਤੱਕ। ਅਮਰਜੀਤ ਸੰਦੋਆ ਨੂੰ ਨਹੀਂ ਦਿੱਤੀ, ਜਿਹਦਾ ਇਹ ਨਹੀਂ ਪਤਾ ਲੱਗਦਾ ਕਿ ਉਹ ਕਿੱਧਰ ਆ, ਭੱਜ ਕੇ ਕਦੀ ਕਾਂਗਰਸ 'ਚ ਗੋਡੀ ਹੱਥ ਲਾਉਂਦਾ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ, ਕਦੇ ਇੱਧਰ ਆ ਜਾਂਦਾ ਸੀਗਾ।
कंवर संधू होरां दी टिकट ਉਹਨਾਂ ਨੂੰ ਨਹੀਂ ਦਿੱਤੀ ਗਈ। कंवर संधू सुखपाल सिंह खैरा होरां ਦੇ ਸਕ੍ਰਿਪਟ ਰਾਈਟਰ ਸੀਗੇ ਜਦੋਂ ਬਠਿੰਡੇ ਦੇ ਵਿੱਚ ਰੈਲੀ ਹੋਈ ਆ, ਪਰ ਉਦੋਂ ਬਾਅਦ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਉਹ ਵੱਖਰੀ ਪਾਰਟੀ 'ਚ ਨਹੀਂ ਗਏ, ਚੁੱਪ ਕੀਤੇ ਬੈਠੇ ਰਹੇ। ਉਹਨਾਂ ਨੇ ਕੋਈ ਸਰਗਰਮੀ ਨਹੀਂ ਆਰੰਭੀ। ਮਾਸਟਰ ਬਲਦੇਵ ਹੁਣੀ ਵੀ ਸੁਖਪਾਲ ਸਿੰਘ ਖਹਿਰਾ ਨਾਲ ਚਲੇ ਗਏ ਸੀ, ਉਹਦੀ ਪਾਰਟੀ ਦੇ ਵਿੱਚ ਚਲੇ ਗਏ ਸੀ, ਲੋਕ ਸਭਾ ਦੀ ਚੋਣ ਲੜ ਲਈ ਜਾ ਕੇ। ਜਿਵੇਂ ਮਾਸਟਰ ਬਲਦੇਵ ਸਿੰਘ ਹੁਰੀ ਇਹ ਸਮਝਣ ਲੱਗ ਗਏ ਕਿ ਚਾਣਕੇ ਤਾਂ ਉਹੀ ਨੇ, ਆਪਣੀ ਜ਼ਮਾਨਤ ਜ਼ਬਤ ਕਰਾਈ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ, ਮਾਸਟਰ ਬਲਦੇਵ ਸਿੰਘ ਹੋਰਾਂ ਦੀ ਵੀ ਕਰਾਤੀ। ਭੌਂ ਭੂ ਕੇ ਮਾਸਟਰ ਬਲਦੇਵ ਹੋਰੀ ਫੇਰ ਆ ਗਏ ਆਮ ਆਦਮੀ ਪਾਰਟੀ ਦੇ ਵਿੱਚ। ਹੁਣ ਉਹਦੀ ਟਿਕਟ ਜਿਹੜੀ ਆ ਉਹ ਰੋਕੀ ਗਈ ਆ। ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਜਾਂ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ, ਉਹਨੂੰ ਪੰਜਾਬ ਦੇ ਲੋਕਾਂ ਤੇ ਵਿਸ਼ਵਾਸ ਹੀ ਨਹੀਂ। ਜਦੋਂ ਉਹ 4.5 ਸਾਲਾਂ ਦੇ ਦੌਰਾਨ ਕਿਸੇ ਨੂੰ ਸੀਐਮ ਚਿਹਰੇ ਦੇ ਵਾਸਤੇ ਲੱਭ ਹੀ ਨਹੀਂ ਸਕੇ, ਤਿਆਰ ਹੀ ਨਹੀਂ ਕਰ ਸਕੇ। ਇੱਕ ਦਿਨ ਇੱਕ ਦੀ ਫੋਟੋ ਲਾ ਦਿੰਦੇ ਆ, ਦੂਜੇ ਦਿਨ ਕਿਸੇ ਦੂਜੇ ਦੀ ਲਾ ਦਿੰਦੇ ਆ। ਇਹੋ ਜਿਹੇ ਬੰਦਿਆਂ ਦੀਆਂ ਫੋਟੋ ਵੀ ਲੱਗ ਗਈਆਂ ਜਿਨ੍ਹਾਂ ਨੂੰ ਘਰੇ ਕੋਈ ਨਹੀਂ ਪੁੱਛਦਾ, ਕਹਿੰਦੇ ਸੀਐਮ ਦਾ ਕੈਂਡੀਡੇਟ ਹੋ ਸਕਦਾ ਇਹ। ਇਹੋ ਜਿਹੇ ਲੋਕਾਂ ਨੂੰ ਵੀ ਜਿਹੜਾ ਉਹ ਲੈ ਆਂਦਾ। ਤਾਂ ਹੁਣ ਇਹ ਤੱਤ ਭੜੱਥੀ ਜਿਵੇਂ ਲਿਸਟ ਜਾਰੀ ਕੀਤੀ ਗਈ ਆ, ਉਹਨਾਂ ਨੂੰ ਡਰ ਪੈ ਗਿਆ ਇਸ ਗੱਲ ਦਾ ਵੀ ਕਿਤੇ ਇਹ ਵੀ ਨਾ ਜਾਂਦੇ ਹੋਣ ਕਾਂਗਰਸ ਦੇ ਵਿੱਚ। ਇਹ ਤਾਂ ਹੈ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਆ ਕੇ ਕੁਝ ਮੁੱਦੇ ਅਹਿਮ ਜਿਹੜੇ ਸੀਗੇ ਉਹ ਆਮ ਆਦਮੀ ਪਾਰਟੀ ਦੇ ਖੋਲੇ। ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਕੰਮ ਕਰਨ ਵਾਲਾ ਰਾਘਵ ਚੱਡਾ, ਸੰਦੀਪ ਹੁਰੀ ਜਿਹੜੇ ਕਿ ਦੇਖਦੇ ਆ, ਉਹ ਇਹ ਵੀ ਜ਼ਰੂਰੀ ਨਹੀਂ ਸਮਝਦੇ ਕਿ ਇੱਥੇ ਕੋਈ ਪ੍ਰੈਸ ਕਾਨਫਰੰਸ ਪੰਜਾਬ ਦਾ ਵਿਅਕਤੀ ਕਰ ਸਕਦਾ। ਉਹ ਪ੍ਰੈਸ ਕਾਨਫਰੰਸ ਦੀ ਜ਼ਿੰਮੇਵਾਰੀ ਵੀ ਕਿਸੇ ਨੂੰ ਨਹੀਂ ਦੇਣ ਦੇ ਵਾਸਤੇ ਤਿਆਰ। ਸੀਐਮ ਦਾ ਤਾਂ ਮਾਮਲਾ ਹੀ ਬਹੁਤ ਦੂਰ ਦਾ। ਇਸ ਕਰਕੇ ਸਿਆਣੇ ਕਹਿੰਦੇ ਆ ਕਿ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ। ਉਹਦੇ ਹਾਲਾਤ ਇਸ ਵੇਲੇ ਆਮ ਆਦਮੀ ਪਾਰਟੀ ਦੇ ਬਣਦੇ ਜਾ ਰਹੇ ਜੀ। ਅੱਗੇ ਕਰਦੇ ਹੈਗੇ ਗੱਲ, ਅਕਾਲੀ ਆਗੂਆਂ ਨੂੰ ਖਦਸ਼ਾ ਹੋ ਗਿਆ ਹੁਣ ਕਿ ਸੁਖਬੀਰ ਬਾਦਲ ਨੂੰ ਕਿਸੇ ਨਾ ਕਿਸੇ ਕੇਸ ਦੇ ਵਿੱਚ ਫਸਾ ਲਿਆ ਜਾਊਗਾ। ਦੇਖੋ, ਇਹ ਮਾਮਲਾ ਸੁਖਬੀਰ ਸਿੰਘ ਬਾਦਲ ਹੁਰੀ ਪਿਛਲੇ ਕਈ ਦਿਨਾਂ ਤੋਂ ਉਭਾਰ ਰਹੇ ਆ, ਤੇ ਹੁਣ ਅਕਾਲੀ ਆਗੂਆਂ ਦੇ ਰਾਹੀਂ ਦੁਬਾਰਾ ਫੇਰ ਉਹਨਾਂ ਨੇ ਇਸ ਮਾਮਲੇ ਨੂੰ ਉਭਾਰਿਆ। ਅੱਛਾ, ਇਹਦੇ ਵਿੱਚ ਜਿਹੜਾ ਲਫ਼ਜ਼ ਵਰਤਿਆ ਜਾ ਰਿਹਾ ਕਿ ਝੂਠੇ ਕੇਸ ਦੇ ਵਿੱਚ ਫਸਾ ਲਿਆ ਜਾਊਗਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ। ਝੂਠੇ ਕੇਸ ਕਿੱਥੋਂ ਲਫ਼ਜ਼ ਜਿਹੜਾ ਦੀ ਉਹ ਨਿਕਲਣਾ ਸ਼ੁਰੂ ਹੋਇਆ? ਇਹ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਦੇ ਵੇਲੇ ਨਿਕਲਣਾ ਸ਼ੁਰੂ ਹੋਇਆ। ਜਿਹੜੇ ਇਹਨਾਂ ਨੇ ਹਲਕਾ ਇੰਚਾਰਜ ਲਾਏ ਸੀਗੇ ਉਹ ਹਲਕਾ ਇੰਚਾਰਜ ਬਣ ਗਏ। ਹਲਕੇ ਇੰਨੇ ਕੁ ਹੋਏ ਕਿ ਥਾਣੇ ਉਹਨਾਂ ਨੂੰ ਠੇਕੇ ਤੇ ਦੇਤੇ। ਫਿਰ ਉਹਨਾਂ ਨੇ ਵਿਰੋਧੀਆਂ ਦੇ ਖਿਲਾਫ ਕਿਸ ਤਰ੍ਹਾਂ ਕਿਵੇਂ ਕੇਸ ਦਰਜ ਕਰਾਏ, ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਨੇ ਝੂਠੇ ਕੇਸ ਦਰਜ ਕਰਵਾਏ। ਹੁਣ ਉਹਨਾਂ ਨੂੰ ਇਹ ਲੱਗ ਰਿਹਾ ਕਿ ਪਹਿਲਾਂ ਤਾਂ ਚਾਚਾ ਜੀ ਹੈਗੇ ਸੀ ਉੱਤੇ, ਉਹਨਾਂ ਨੇ ਪੁੱਛਿਆ ਨਹੀਂ 4.5 ਸਾਲ। ਹੁਣ ਇਹਨਾਂ ਨੂੰ ਲੱਗ ਰਿਹਾ ਕਿ ਸ਼ਿਕੰਜਾ ਸਾਡੇ ਉੱਤੇ ਨਾ ਕਿਤੇ ਕੱਸਿਆ ਜਾਵੇ। ਵੈਸੇ ਇਹ ਆ ਕਿ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਿਹੜਾ ਸਰਸੇ ਵਾਲਾ ਉਹਦੇ ਤੋਂ ਜਿਹੜੀ ਪੁੱਛਗਿੱਛ ਕਰਨ ਗਈ ਸਿੱਟ ਹੈ, ਜੇ ਤਾਂ ਉਹ ਇਹਨਾਂ ਸਵਾਲਾਂ ਦੇ ਵਿੱਚ ਜਾਂਦੀ ਹੈ ਕਿ ਦੱਸ ਵੀ ਤੈਨੂੰ ਬਿਨਾਂ ਮੰਗੇ ਮਾਫੀ ਕਿਹਨੇ ਦਿੱਤੀ ਸੀ, ਕਿਹਨੇ ਦਵਾਈ ਸੀ, ਤੇ ਉਹ ਵਾਪਸ ਕਿਉਂ ਲਈ, ਤੇ ਤੇਰੇ ਉੱਤੇ ਜਿਹੜਾ ਮਾਮਲਾ ਸੀਗਾ ਪੋਸ਼ਾਕ ਪਾਉਣ ਵਾਲਾ ਉਹ ਕਿਉਂ ਵਾਪਸ ਲਿਆ ਗਿਆ, ਕਿਹੜੇ ਸਮਝੌਤੇ ਦੇ ਤਹਿਤ। ਜੇ ਤਾਂ ਇਹ ਸਵਾਲ ਕਰ ਲਏ, ਇਹਨਾਂ ਸਵਾਲਾਂ ਦੇ ਜਵਾਬ ਫਸੇ ਹੋਏ ਨੇ ਸਰਸੇ ਵਾਲੇ ਨੇ ਦੇਤੇ, ਫਿਰ ਤਾਂ ਸੁਖਬੀਰ ਸਿੰਘ ਬਾਦਲ ਹੁਰੀ ਆਉਣਗੇ ਮੁਸ਼ਕਲ ਦੇ ਵਿੱਚ। ਜੇ ਇਹ ਸਵਾਲ ਨਾ ਪੁੱਛੇ ਗਏ ਫਿਰ ਅਜੇ ਇਹ ਕਿਹਾ ਜਾ ਸਕਦਾ ਕਿ ਸ਼ਾਇਦ ਹੋ ਸਕਦਾ ਕੁਝ ਨਾ ਹੋਵੇ। ਹੁਣ ਜਿਹੜੇ ਮਹੇਸ਼ਿੰਦਰ ਸਿੰਘ ਗਰੇਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਦਲਜੀਤ ਸਿੰਘ ਚੀਮਾ, ਇਹਨਾਂ ਸਾਰਿਆਂ ਨੇ ਰਲ ਕੇ ਇਹ ਗੱਲ ਕਹੀ ਕਿ ਜੀ ਜਿਹੜੇ ਸਰਕਾਰ ਹੈ ਉਹਨੇ ਰਾਜ ਭਵਨ ਦੇ ਵਿੱਚ ਇੱਕ ਮੀਟਿੰਗ ਕੀਤੀ ਆ ਜਿਹਦੇ ਵਿੱਚ ਕੁਝ ਪੁਲਿਸ ਆਫੀਸਰ ਮੌਜੂਦਾ ਤੇ ਸਾਬਕਾ ਵੀ ਸ਼ਾਮਲ ਨੇ, ਜਿੱਥੇ ਇਹ ਸਲਾਹ ਕੀਤੀ ਗਈ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਫਸਾਓ ਇਸ ਮਾਮਲੇ ਦੇ ਵਿੱਚ। ਫਸਾਇਆ ਕਿਵੇਂ ਜਾਵੇ ਇਹਦੇ ਵਿੱਚ? ਅੱਛਾ, ਉਹ ਤਰੀਕਾ ਵੀ ਉਹੀ ਦੱਸੀ ਜਾਂਦੇ ਆਪ ਹੀ। ਮਤਲਬ ਕਿ ਸਵਾਲ ਇਹ ਆ, ਜੇ ਇਹ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਦੇ ਵਿੱਚ ਕੋਈ ਮੀਟਿੰਗ ਹੋਈ ਆ, ਉਹ ਲੀਕ ਕਿਵੇਂ ਹੋ ਗਈ? ਇਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਇੱਥੇ ਕੋਈ ਔਰਤ ਹੈ ਜਿਹੜੀ ਰਜਿੰਦਰ ਕੌਰ ਮੀਮਸਾ, ਉਹਨੂੰ ਗਵਾਹ ਬਣਾਇਆ ਜਾ ਸਕਦਾ? ਇਹਨਾਂ ਨੂੰ ਕਿਹਨੇ ਦੱਸਤਾ ਉਹਦਾ? ਜੇ ਅੰਦਰੋਂ ਅਫਸਰ ਦੱਸ ਰਿਹਾ ਕਿ ਇਹਦਾ ਮਤਲਬ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਜੇ ਵੀ ਅੰਦਰਲੇ ਅਫਸਰ ਮਦਦ ਕਰੀ ਜਾਂਦੇ ਆ, ਤੇ ਗ੍ਰਹਿ ਮੰਤਰਾਲੇ ਨੂੰ ਪਤਾ ਹੀ ਕੱਖ ਨਹੀਂ ਗਾ, ਨਾ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਪਤਾ ਕਿ ਇਹ ਗੱਲ ਲੀਕ ਕੌਣ ਕਰ ਰਿਹਾ। ਦੂਜਾ, ਸੁਖਬੀਰ ਸਿੰਘ ਬਾਦਲ ਦੇਖੋ ਇਸ ਮਾਮਲੇ ਦੇ ਉੱਤੇ ਉਹ ਇਹ ਕਹਿ ਰਹੇ ਆ ਕਿ ਰਣਬੀਰ ਸਿੰਘ ਖੱਟੜਾ ਜਿਹੜੇ ਹੁਣ ਸਾਬਕਾ ਆਈਜੀ ਨੇ, ਜਿਨ੍ਹਾਂ ਦੇ ਮੁੰਡੇ ਨੂੰ ਇਹਨਾਂ ਟਿਕਟ ਨਹੀਂ ਦਿੱਤੀ, ਉਹਦਾ ਮੁੰਡੇ ਨੇ ਇਹ ਕਹਿ ਦਿੱਤਾ ਕਿ ਮੈਂ ਸਿਆਸਤ ਛੱਡ ਦਿੱਤੀ। ਇਹ ਕਹਿੰਦੇ ਆ ਕਿ ਰਣਬੀਰ ਸਿੰਘ ਖੱਟੜਾ SIT ਦੇ ਹੈੱਡ ਸੀ, ਉਹਨਾਂ ਨੇ
ਇਹਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕੀਤੀ ਸੀਗੀ, ਉਹ ਦੱਸਣ ਕਿ ਉਹ ਪਹਿਲੇ ਬਿਆਨ ਤੇ ਖੜੇ ਆ ਕਿ ਨਵਾਂ ਬਿਆਨ ਉਹਨਾਂ ਨੇ ਕੁਝ ਕਰ ਲਿਆ। ਉਹ ਕਹਿੰਦੇ ਕਿ ਰਣਬੀਰ ਸਿੰਘ ਖੱਟੜਾ ਦੇ ਮੁੰਡੇ ਨੂੰ ਇਹਨਾਂ ਨੇ ਮਾਲਵੇ ਤੋਂ ਟਿਕਟ ਦੇਣੀ ਆ, ਇਸ ਕਰਕੇ ਉਹਨੂੰ ਵਰਤਿਆ ਜਾ ਸਕਦਾ। ਦੂਜੀ ਗੱਲ, ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਆ ਕਿ ਇਹਦੇ ਉੱਤੇ ਡੀਜੀਪੀ ਆਪਣੇ ਉਸ ਪ੍ਰੈਸ ਕਾਨਫਰੰਸ ਵਾਲੇ ਬਿਆਨ ਦੇ ਉੱਤੇ ਬੈਠੇ ਆ ਜਾਂ ਉਹਦੇ ਤੋਂ ਪਿੱਛੇ ਹਟ ਗਿਆ। ਇਹ ਸੁਖਬੀਰ ਸਿੰਘ ਬਾਦਲ ਹੋਰੀ ਜਿਹੜਾ ਉਹ ਚੈਲੰਜ ਕਰ ਰਹੇ ਆ। ਐਕਚੁਅਲੀ ਇੱਕ ਉਹ ਪੁਰਾਣੀ ਕਹਾਣੀ ਹੁੰਦੀ ਸੀ ਚਰਵਾਹੇ ਵਾਲੀ, ਸ਼ੇਰ ਆਇਆ ਸ਼ੇਰ ਆਇਆ। ਇਹ ਉਦਾਂ ਦਾ ਕੁਝ ਅਕਾਲੀ ਦਲ ਬਾਦਲ ਵਾਲੇ ਜਿਹੜੇ ਉਹ ਕਰ ਰਹੇ ਆ, ਝੂਠਾ ਕੇਸ ਝੂਠਾ ਕੇਸ ਝੂਠਾ ਕੇਸ, ਤਾਂ ਕਿ ਜੇ ਕੱਲ ਨੂੰ ਇਹ ਜਿਹੜਾ ਮਾਮਲਾ ਚੱਲ ਰਿਹਾ ਬੇਅਦਬੀਆਂ ਵਾਲਾ, ਹਾਲਾਂਕਿ ਕੋਈ ਏਡੀ ਆਸ ਹੈ ਨਹੀਂ ਗੀ ਇਸ ਮਾਮਲੇ ਦੇ ਉੱਤੇ ਇਨਸਾਫ ਹੋਣ ਦੀ ਕਿ ਬਹੁਤ ਵੱਡਾ ਕੋਈ ਇਨਸਾਫ ਹੋ ਜਾਊਗਾ, ਕਿਉਂਕਿ ਜਿਹੜੀ ਉਹਦੇ ਤੋਂ ਸਰਸੇ ਵਾਲੇ ਤੋਂ ਪੁੱਛਗਿੱਛ ਕਰਨੀ ਸੀ, ਜੇ ਤੁਸੀਂ ਤਕਨੀਕੀ ਤੌਰ ਦੇ ਉੱਤੇ ਦੇਖੋ, ਉੱਥੇ 4 ਹਫ਼ਤਿਆਂ ਦਾ ਸਮਾਂ ਹੋਰ ਲੈ ਲਿਆ ਐਸਆਈਟੀ ਨੇ। 17 ਦਸੰਬਰ ਪੈ ਗਈ, ਉਹਦੇ ਤਰੀਕ ਪੈ ਗਈ 17 ਦਸੰਬਰ, ਕਿ ਉਦੋਂ ਲਿਆ ਕੇ ਉਹ ਕਹਿੰਦੇ ਇੱਕ ਵਾਰੀ ਹੋਰ ਉਹਨੂੰ ਪੁੱਛਗਿੱਛ ਕਰਨੀ ਹੈ। 17 ਦਸੰਬਰ ਦਾ ਮਤਲਬ ਇਹ ਕਿ 20 ਦਸੰਬਰ ਤੋਂ ਬਾਅਦ ਕਿਸੇ ਟਾਈਮ ਵੀ ਚੋਣ ਜ਼ਾਬਤਾ ਲੱਗ ਜਾਣਾ। ਇਟ ਮੀਨਸ ਕਿ ਉਸ ਮਾਮਲੇ ਨੂੰ ਉਲਝਾ ਦਿੱਤਾ ਗਿਆ, ਉਹਦੇ ਚੋਂ ਕੁਝ ਆਸ ਨਹੀਂ ਹੈਗੀ। ਪਰ ਅਕਾਲੀ ਦਲ ਬਾਦਲ ਸਿੰਪਥੀ ਗੇਨ ਕਰਨੀ ਚਾਹੁੰਦਾ ਹੁਣ ਇਸ ਮਸਲੇ ਦੇ ਉੱਤੇ, ਜਿਹੜਾ ਕਿ ਬਹੁਤ ਸੈਂਸਿਟਿਵ ਇਸ਼ੂ ਆ ਪੰਜਾਬ ਦਾ ਬੇਅਦਬੀਆਂ ਵਾਲਾ। ਉਹ ਇਹਦੇ ਵਿੱਚ ਸਿੰਪਥੀ ਗੇਨ ਕਰ ਸਕੂਗਾ ਜਾਂ ਨਹੀਂ, ਸ਼ਾਇਦ ਇਹ ਆਉਂਦੇ ਦਿਨ ਦੱਸਣਗੇ। ਹਾਂ, ਜਿਸ ਤਰੀਕੇ ਦੇ ਨਾਲ ਬੱਸਾਂ ਭਰ ਕੇ ਇਹ ਇੱਕ ਖਾਸ ਵਰਗ ਦੀਆਂ ਵੋਟਾਂ ਦੇ ਉੱਤੇ ਨਿਗਾਹ ਰੱਖ ਕੇ ਉਹਨਾਂ ਦੇ ਤੀਰਥ ਸਥਾਨਾਂ ਦੇ ਉੱਤੇ ਜਾ ਰਹੇ ਆ, ਇਹਦਾ ਮਤਲਬ ਇਹ ਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਵੀ ਪਤਾ ਹੈ ਕਿ ਸਿੱਖ ਵੋਟਾਂ ਤਾਂ ਹੁਣ ਮੈਨੂੰ ਪੈਂਦੀਆਂ ਨਹੀਂ। ਬਿਲਕੁਲ ਜੀ, ਅੱਕੀ ਭਲਾਹੀ ਸਾਰੇ ਹੀ ਹੱਥ ਮਾਰ ਰਹੇ ਆ ਕਿਸੇ ਨਾ ਕਿਸੇ ਪਾਸੇ। ਤਾਂ ਅੱਗੇ ਆਪਾਂ ਇੱਕ ਵਿਸ਼ੇਸ਼ ਸੈਸ਼ਨ ਹੋਇਆ ਉਸ ਦੀ ਜੇ ਗੱਲ ਕਰੀਏ, ਵਿਸ਼ੇਸ਼ ਸੈਸ਼ਨ ਕਲੇਸ਼ ਸੈਸ਼ਨ ਹੋ ਗਿਆ, ਆਪਣੀਆਂ ਤਰੀਫਾਂ ਹੀ ਕਰਕੇ ਉੱਠ ਗਏ। ਦੇਖੋ, ਇਹਦੇ ਵਿੱਚ 2 ਕੁ ਮਾਮਲੇ ਜ਼ਰੂਰ, 2 ਬਿੱਲ ਜਿਹੜੇ ਨੇ ਉਹ ਸਹੀ ਹੋਏ ਤੇ ਉਹਨਾਂ ਦੇ ਉੱਤੇ ਕੋਈ ਮਾੜੀ ਮੋਟੀ ਬਹਿਸ ਵੀ ਹੋਈ। ਇਹ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਿਤ ਸੀਗੇ ਦੋਨੋਂ। ਇੱਕ ਤਾਂ 1 ਤੋਂ 10ਵੀਂ ਤੱਕ ਪੰਜਾਬੀ ਭਾਸ਼ਾ ਨੂੰ ਸਖਤੀ ਦੇ ਨਾਲ ਲਾਗੂ ਕਰਨ, ਉਹਦੇ ਵਾਸਤੇ ਸਜ਼ਾ ਵਧਾਈ ਗਈ ਆ, ਉਹਦੇ ਵਾਸਤੇ ਜੁਰਮਾਨਾ ਵਧਾਇਆ ਗਿਆ। ਤੇ ਦੂਜਾ ਸੀਗਾ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਮਾਤ ਭਾਸ਼ਾ ਦੀ ਵਰਤੋਂ ਕਰਨੀ, ਰਾਜ ਭਾਸ਼ਾ ਜਿਹੜੀ ਪੰਜਾਬੀ ਆ ਉਹਦੇ ਵਾਸਤੇ ਵੀ ਸਜ਼ਾ ਵਧਾਈ ਗਈ ਆ ਤੇ ਜੁਰਮਾਨਾ ਵਧਾਇਆ ਗਿਆ। ਇਹਦੇ ਉੱਤੇ ਬਹਿਸ ਹੋਈ। ਇਹ ਤੋਂ ਇਲਾਵਾ 15 ਬਿੱਲ ਬੜੀ ਕਾਹਲੀ ਦੇ ਨਾਲ ਪਾਸ ਕਰ ਲਏ ਗਏ, ਇਹਦੇ ਉੱਤੇ ਕੋਈ ਬਹਿਸ ਨਹੀਂ ਹੋਈ, ਕੋਈ ਬਹਿਸ ਨਹੀਂ ਹੋਈ। ਇਹ ਸੈਸ਼ਨ ਬੁਲਾਇਆ ਕਿਉਂ ਗਿਆ ਸੀਗਾ, ਇਹ ਵੱਡਾ ਸਵਾਲ ਹੈ। ਵਿਸ਼ੇਸ਼ ਸੈਸ਼ਨ ਸੀਗਾ, ਇਹਦੇ ਉੱਤੇ ਹੋਣੀ ਤਾਂ ਬਹਿਸ ਇਹ ਚਾਹੀਦੀ ਸੀਗੀ ਕਿ 17 ਦੇ ਵਿੱਚ ਜਿਹੜੇ ਵਾਅਦੇ ਕਰਕੇ ਭਾਈ ਤੁਹਾਡੀ ਆਈ ਸੀ ਸਰਕਾਰ, ਉਹਨਾਂ ਦੇ ਵਿੱਚੋਂ ਵਾਅਦੇ ਕਿੰਨੇ ਪੂਰੇ ਹੋਏ, ਇਹ ਤਾਂ ਕੁਝ ਨਹੀਂ ਦੱਸਿਆ ਗਿਆ। ਇਹ ਦੱਸ ਦਿੱਤਾ ਗਿਆ 3 ਰੁਪਏ ਬਿੱਲ ਘਟਾਤੇ ਅਸੀਂ ਬਿਜਲੀ ਦੇ, ਔਰ ਇਹ ਵੀ ਕਹਿਤਾ ਕਿ ਜਿਨ੍ਹਾਂ ਦੇ ਬਿੱਲ ਦੇਣ ਵਾਲੇ ਸੀ ਉਹਨਾਂ ਨੂੰ ਵੱਡੀ ਰਾਹਤ ਦੇ ਦਿੱਤੀ ਹੈ, ਉਹਨਾਂ ਦੇ ਕਨੈਕਸ਼ਨ ਦੁਬਾਰਾ ਲਾਤੇ ਆ, ਪੁਰਾਣੇ ਬਿੱਲ ਉਹਨਾਂ ਦੇ ਮਾਫ ਕਰ ਦਿੱਤੇ ਆ। ਇਹ ਵੀ ਰੌਲਾ ਜਿਹੜਾ ਉਹ ਪਾ ਲਿਆ ਗਿਆ। ਇਹ ਵੀ ਕਹਿ ਦਿੱਤਾ ਗਿਆ ਕਿ ਜੀ ਰੇਤਾ ਦੇ ਉੱਤੇ ਦੇਖੋ ਹੁਣ 5.5 ਰੁਪਏ ਅਸੀਂ ਕਰਤਾ, ਖੱਡਾਂ ਤਾਂ ਉਹੀ ਲੋਕਾਂ ਦੇ ਕੋਲੇ ਨੇ ਜਿਨ੍ਹਾਂ ਨੂੰ ਦਿੱਤੀਆਂ ਹੋਈਆਂ ਨੇ, ਉੱਥੇ ਥੋੜੀ ਕੋਈ ਤਬਦੀਲੀ ਕੀਤੀ ਗਈ ਹੈ। ਇਹ ਬੜੇ ਸ਼ੈਤਾਨੀ ਭਰੇ ਤਰੀਕੇ ਦੇ ਨਾਲ ਆਪਣੀਆਂ ਗੱਲਾਂ ਰੌਲਾ ਪਾ ਕੇ ਇਸ ਤਰੀਕੇ ਦੇ ਨਾਲ ਸਾਹਮਣੇ ਲਿਆ ਦਿੱਤੀਆਂ ਗਈਆਂ ਨੇ ਕਿ ਲੋਕ 4.5 ਸਾਲਾਂ ਨੂੰ ਭੁੱਲ ਜਾਣ ਤੇ ਯਾਦ ਰੱਖਣ ਕਿ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਾਉਂਦਾ ਮਸਲੇ ਹੱਲ। ਉਸ ਚੀਜ਼ ਨੂੰ ਪ੍ਰਮੋਟ ਕੀਤਾ ਜਾ ਰਿਹਾ। ਮੁੱਖ ਮੰਤਰੀ ਥਾਂ ਥਾਂ ਦੇ ਉੱਤੇ ਆਪ ਵੀ ਇਹ ਗੱਲ ਕਹਿੰਦੇ ਆ ਤੇ ਉਹ ਇਹ ਵੀ ਕਹਿੰਦੇ ਆ ਕਿ ਮੈਨੂੰ ਪਤਾ ਪਿੱਠੂ ਗਰਮ ਕਿਵੇਂ ਖੇਡੀਦਾ, ਮੈਨੂੰ ਇਹ ਵੀ ਪਤਾ ਬਾਂਦਰ ਕਿੱਲਾ ਕਿਵੇਂ ਖੇਡੀਦਾ, ਮੈਨੂੰ ਇਹ ਵੀ ਪਤਾ ਮੱਝਾਂ ਦੀਆਂ ਧਾਰਾਂ ਕਿਵੇਂ ਕੱਢੀਦੀਆਂ, ਤੇ ਮੈਨੂੰ ਇਹ ਵੀ ਪਤਾ ਜੇ ਮੱਝ ਮਿਲਦੀ ਨਾ ਹੋਵੇ ਤੇ ਉਹਨੂੰ ਟੀਕਾ ਕਿਵੇਂ ਲਾਈਦਾ। ਹੁਣ ਪਿੱਠੂ ਗਰਮ ਖੇਡ ਕੇ, ਬਾਂਦਰ ਕਿੱਲਾ ਖੇਡ ਕੇ, ਮੱਝਾਂ ਦੀਆਂ ਧਾਰਾਂ ਕੱਢ ਕੇ ਜਾਂ ਮੱਝਾਂ ਨੂੰ ਟੀਕਾ ਲਾ ਕੇ ਤਾਂ ਪੰਜਾਬ ਦੇ ਮਸਲੇ ਹੱਲ ਨਹੀਂ ਹੋਣੇ। ਪਰ ਇੰਨਾ ਜ਼ਰੂਰ ਹੈ ਕਿ ਲੋਕਾਂ ਨੂੰ ਇਹਨਾਂ ਮਸਲਿਆਂ ਦੇ ਵਿੱਚ, ਇਹਨਾਂ ਸ਼ਬਦਾਂ ਦੇ ਵਿੱਚ ਉਲਝਾ ਦਿੱਤਾ ਗਿਆ ਤਾਂ ਕਿ ਉਹਨਾਂ ਨੂੰ ਸਾਰਾ ਕੁਝ ਹਰਾ ਹਰਾ ਦਿਸਦਾ ਰਹੇ ਜੀ। ਔਰ ਇਹ ਵਿਸ਼ੇਸ਼ ਸੈਸ਼ਨ ਜਿਹੜਾ ਸੀਗਾ ਉਹਦੇ ਵਿੱਚ ਤੂੰ ਮੈਂ, ਤੂੰ ਤਸਕਰ ਹੋਏ, ਤੂੰ ਤਸਕਰ ਹੋਏ, ਤਸਕਰਾ ਪਿੱਛੇ ਹੋ ਜਾ, ਤਸਕਰਾ ਪਿੱਛੇ ਹੋ ਜਾ, ਲੋਕਾਂ ਨੂੰ ਦੱਸਣ ਦੀ ਇਹ ਕੋਸ਼ਿਸ਼ ਕੀਤੀ ਗਈ ਅਸੀਂ ਬੜੇ ਇਹਨਾਂ ਦੇ ਵਿਰੋਧ ਦੇ ਵਿੱਚ ਆ। ਪਰ ਇਹ ਜਵਾਬ ਨਹੀਂ ਦਿੱਤਾ ਜਾ ਸਕਿਆ ਕਿ 4.5 ਸਾਲਾਂ ਦੇ ਵਿੱਚ 75-25 ਵਾਲੀ ਸਰਕਾਰ ਦਾ ਕੀ ਬਣਿਆ ਜੀ। ਪਹਿਲੇ ਸੀਗੇ ਜੀ ਘਰ ਘਰ ਨੌਕਰੀ ਸੀ, ਹੁਣ ਇਹ ਮਸਲੇ ਹੱਲ ਕਰਦੇ। ਦੇਖੋ ਫਿਰੋਜ਼ਪੁਰ ਤੇ ਅਕਾਲੀਆਂ ਦੇ ਵਿੱਚ ਜਿਹੜੀ ਉਹ ਘਟਨਾ ਵਾਪਰੀ ਸੀਗੀ ਕਿਸਾਨਾਂ ਦੇ ਵਿੱਚ ਤੇ ਅਕਾਲੀਆਂ ਦੇ ਵਿੱਚ, ਉਹਦੇ ਵਿੱਚ ਬੱਬੂ ਤੇ ਡੱਬੂ ਨੂੰ ਤੇ ਉੱਤੇ ਮਾਮਲਾ ਹੀ ਦਰਜ ਹੋ ਗਿਆ। ਬਹੁਤਿਆਂ ਨੂੰ ਇਹ ਨਾ ਲੱਗੇ ਪਤਾ ਨਹੀਂ ਤੁਸੀਂ ਨਾਂ ਕਿਵੇਂ ਲਈ ਜਾਂਦੇ ਆ, ਇਹ ਅਕਾਲੀ ਆਗੂ ਦੇ ਬੇਟਿਆਂ ਦੇ ਨਾਮ ਹੈ ਬੱਬੂ ਤੇ ਡੱਬੂ। ਤੋ ਹਾਂ, ਕਿਸੇ ਟਾਈਮ
ਇਹ ਬੱਚਿਆਂ ਦੇ ਨਾਂ ਇਦਾਂ ਦੇ ਨਹੀਂ ਸੀ ਹੁੰਦੇ। ਉਹ ਸਭ ਨੂੰ ਪਤਾ ਕਿਹਨਾਂ ਦੇ ਨਾਂ ਹੁੰਦੇ ਸੀਗੇ। ਅਕਾਲੀ ਦਲ ਬਾਦਲ ਨੇ ਇਹ ਪੰਗਾ ਜਿਹੜਾ ਲੈ ਲਿਆ ਫਿਰੋਜ਼ਪੁਰ ਦੇ ਵਿੱਚ, ਇਹ ਨਹੀਂ ਸਮਝ ਆਉਂਦੀ ਕਿ ਇਹ ਕਿਹੜੇ ਜਮਾ ਘਟਾਓ ਦੇ ਤਹਿਤ ਲੈ ਲਿਆ। ਮੇਰਾ ਖਿਆਲ ਜੇ ਨੋਨੀ ਮਾਨ ਉਹਨਾਂ ਦਾ ਉਮੀਦਵਾਰ ਹੈ, ਕਿਉਂਕਿ ਗੁਰੂ ਹਰਸਹਾਏ ਤੋਂ ਉਮੀਦਵਾਰ ਹੈ ਉਹਨਾਂ ਦਾ, ਤੇ ਫਿਰ ਅਕਾਲੀ ਦਲ ਬਾਦਲ ਨੂੰ ਦੁਸ਼ਮਣ ਤਾਂ ਲੱਭਣ ਜਾਣ ਦੀ ਲੋੜ ਨਹੀਂ ਗੀ। ਉਹਨੇ ਗੱਡੀ ਦੇ ਵਿੱਚੋਂ ਆਪ ਗੋਲੀਆਂ ਚਲਾਤੀਆਂ, ਆਪਣੇ ਸੁਰੱਖਿਆ ਕਰਮਚਾਰੀ ਤੋਂ AK-47 ਦੇ ਨਾਲ ਗੋਲੀਆਂ ਚਲਵਾ ਲੀਆਂ। ਇਹ ਗੱਲ ਭੁੱਲ ਗਿਆ ਕਿ ਜਿਹੜਾ ਅੱਗੇ ਜਿਹੜੇ ਵਿਅਕਤੀ ਨੂੰ ਗੱਡੀ ਦੇ ਮੂਹਰੇ ਬੋਨਟ ਦੇ ਉੱਤੇ ਪਾ ਕੇ ਉਹਨੇ ਧੋਇਆ, ਉਹ ਇੱਕ ਠਰੱਮੇ ਵਾਲਾ ਕਿਸਾਨ ਆਗੂ ਆ। ਉਹਨੂੰ ਗੱਲ ਕਹਿਣ ਦਾ ਤਰੀਕਾ ਆਉਂਦਾ, ਉਹਨੂੰ ਪਤਾ ਹੈ ਕਿ ਉਹ ਕੀ ਗੱਲ ਕਰ ਰਿਹਾ। ਉਹ ਹਰਨੇਕ ਸਿੰਘ ਮਹਿਮਾ ਇੱਥੇ ਜਿਹੜੇ ਚੈਨਲ ਸੀ ਉਹਨਾਂ ਦੇ ਤੇ ਹੈਡਲਾਈਨ ਚਲਾ ਲੀਆਂ ਵੀ ਕਿਸਾਨਾਂ ਨੇ ਜਾਨਲੇਵਾ ਹਮਲਾ ਕਰਤਾ। ਹੋ ਗਿਆ ਉਲਟ, 307 ਦਾ ਮਾਮਲਾ ਨੋਨੀ ਮਾਨ ਤੇ ਵੀ ਦਰਜ ਹੋ ਗਿਆ ਤੇ ਉਹਦੇ ਡਰਾਈਵਰ ਤੇ ਵੀ ਦਰਜ ਹੋ ਗਿਆ। ਹੁਣ ਇੱਕ ਹੋਰ ਮਾਮਲੇ ਦੇ ਵਿੱਚ ਥਾਣਾ ਛਾਉਣੀ ਦੇ ਵਿੱਚ ਇੱਕ ਨਵੀਂ FIR ਦਰਜ ਹੋ ਗਈ ਹੈ। ਇਹਦੇ ਵਿੱਚ ਦਿਹਾਤੀ ਜਿਹੜਾ ਹਲਕਾ ਹੈ ਫਿਰੋਜ਼ਪੁਰ ਦਾ, ਇੱਥੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਦੋਵੇਂ ਮੁੰਡਿਆਂ ਬੱਬੂ ਤੇ ਡੱਬੂ ਸਣੇ 8 ਜਾਣਿਆਂ ਦੇ ਉੱਤੇ ਮਾਮਲਾ ਦਰਜ ਹੋ ਗਿਆ ਔਰ 1 ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ। ਬੱਬੂ ਤੇ ਡੱਬੂ ਪਛਾਣੇ ਗਏ ਆ ਤੇ ਅਣਪਛਾਤੇ ਅਜੇ ਪਛਾਣੇ ਨਹੀਂ ਗਏ। ਵਰਦੇਵ ਸਿੰਘ ਨੋਨੀ ਮਾਨ ਤੇ ਉਹਦੇ ਡਰਾਈਵਰ ਦੇ ਖਿਲਾਫ ਪਹਿਲਾਂ 307 ਧਾਰਾ ਜਿਹੜੀ ਉਹ ਲੱਗੀ ਸੀ। ਲਲਿਤ ਪਾਸੀ ਨੇ ਪੁਲਿਸ ਨੂੰ ਇਹ ਕਿਹਾ ਕਿ 10 ਨਵੰਬਰ ਨੂੰ ਆਪਣੇ ਘਰ ਦੇ ਬਾਹਰ ਖੜਾ ਸੀਗਾ ਤੇ ਇੱਕ ਮੁਲਜ਼ਮ ਨਵੀਨ ਚੋਪੜਾ ਜਿਹਦੇ ਹੱਥ ਦੇ ਵਿੱਚ ਪਿਸਤੌਲ ਫੜਿਆ ਹੋਇਆ ਸੀ, ਉਹਦੇ ਨਾਲ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਦੋਵੇਂ ਮੁੰਡੇ ਬੱਬੂ ਤੇ ਡੱਬੂ ਹਥਿਆਰਾਂ ਦੇ ਨਾਲ ਲੈਸ 2 ਦਰਜਨ ਤੋਂ ਵੱਧ ਵਿਅਕਤੀ ਉੱਥੇ ਆਏ ਸੀ, ਉਹਨਾਂ ਦੀ ਕੁੱਟਮਾਰ ਕਰਨ ਲੱਗੇ। ਲਲਿਤ ਦੇ ਮੁਤਾਬਕ ਨਵੀਨ ਚੋਪੜਾ ਨੇ ਫਾਇਰ ਵੀ ਕੀਤਾ ਪਰ ਉਹ ਬਚ ਗਿਆ। ਪੁਲਿਸ ਨੇ ਨਵੀਨ ਚੋਪੜਾ, ਸੁਰਿੰਦਰ ਸਿੰਘ ਬੱਬੂ, ਰੋਹਿਤ ਡੱਬੂ, ਮੌਂਟੀ, ਜੌਂਟੀ, ਸੋਨੀ ਇਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਉਹ ਮਾਮਲਾ ਦਰਜ ਕੀਤਾ। ਇਹ ਜਥੇਦਾਰਾਂ ਦੇ ਮੁੰਡੇ ਨੇ ਜੀ ਸਾਰੇ, ਬੱਬੂ, ਡੱਬੂ, ਮੌਂਟੀ, ਜੌਂਟੀ, ਸੋਨੀ। ਇਹ ਜਿਹੜੇ ਪੰਥਕ ਪਾਰਟੀ ਉਹਦੇ ਆਗੂਆਂ ਦੇ ਮੁੰਡੇ ਨੇ। ਅਜੇ ਤੱਕ ਕਿਸੇ ਦੀ ਵੈਸੇ ਗ੍ਰਿਫਤਾਰੀ ਨਹੀਂ ਹੋਈ। ਅਕਾਲੀ ਦਲ ਬਾਦਲ ਨੇ ਇਹਨੂੰ ਯਤਨ ਕਰ ਲਏ ਕਿ ਇਹਨੂੰ ਸਿਆਸੀ ਰੰਗ ਦਿੱਤਾ ਜਾਵੇ, ਸਿਆਸੀ ਰੰਗ ਦਿੱਤਾ ਨਹੀਂ ਜਾ ਸਕਿਆ। ਉਹਨੇ ਕੋਸ਼ਿਸ਼ ਕੀਤੀ ਸੀ ਕਿ ਇਹ ਕਿਹਾ ਜਾਵੇ ਕਿ ਪਰਮਿੰਦਰ ਸਿੰਘ ਪਿੰਕੀ ਨੇ ਇਹ ਸਾਰਾ ਕੁਝ ਕਰਵਾਇਆ। ਇਹ ਵੀ ਕਹਿ ਦਿੱਤਾ ਕਿ ਪਰਮਿੰਦਰ ਸਿੰਘ ਪਿੰਕੀ ਦੇ ਭੇਜੇ ਹੋਏ ਇਹ ਗੁੰਡੇ ਸਨ, ਜਦੋਂ ਕਿ ਇਹ ਸਾਰੇ ਲੋਕ ਜਾਣਦੇ ਆ ਕਿ ਉਹ ਜਾਣੇ ਪਹਿਚਾਣੇ ਕਿਸਾਨ ਨੇਤਾ ਸਨ ਜਿਹੜੇ ਉਸ ਦਿਨ ਵਿਰੋਧ ਕਰ ਰਹੇ ਸੀਗੇ ਹਰਸਿਮਰਤ ਕੌਰ ਬਾਦਲ ਹੋਰਾਂ ਜੀ। ਤੇ ਅਖੀਰ ਦੇ ਵਿੱਚ ਕੋਟਕਪੂਰਾ ਗੋਲੀकांड ਦੇ ਸੰਬੰਧੀ ਵੀ ਸੁਣਵਾਈ ਹੋਈ ਹੈ। ਦੇਖੋ, ਇਹ ਜਿਹੜਾ ਬਾਈਬਲ ਕਲਾਂ ਗੋਲੀकांड ਤੇ ਕੋਟਕਪੂਰਾ ਵਾਲੇ ਮਾਮਲੇ ਦੇ ਵਿੱਚ ਫਰੀਦਕੋਟ ਦੀ ਅਦਾਲਤ ਦੇ ਵਿੱਚ ਸੁਣਵਾਈ ਹੋਈ। ਇਹਦੇ ਚ ਫਾਇਰਿੰਗ ਦੇ ਵਿੱਚ ਕਥਿਤ ਰੂਪ ਦੇ ਵਿੱਚ ਦੋਸ਼ੀ ਬਣਾਏ ਗਏ ਪਰਮਰਾਜ ਉਮਰਾ ਨੰਗਲ, ਸਾਬਕਾ SSP ਚਰਨਜੀਤ ਸ਼ਰਮਾ, SP ਬਿਕਰਮਜੀਤ ਸਿੰਘ, ਜਿਹੜਾ ਇਸ ਪੱਖੋਂ ਵੀ ਚਰਚਿਤ ਹੈ ਕਿ ਇਹਦੇ ਵਿੱਚ ਉਹਦਾ ਨਾਮਜ਼ਦ ਹੋਣ ਦੇ ਬਾਵਜੂਦ ਉਹਨੂੰ ਬਹਾਲ ਕਰ ਦਿੱਤਾ ਗਿਆ ਉਹਦੀ ਨੌਕਰੀ ਤੇ। ਸੁਖਜਿੰਦਰ ਸਿੰਘ ਰੰਧਾਵਾ ਹੋਰੀ ਕਹਿੰਦੇ ਆ ਕਿ ਉਹਨੂੰ ਤਾਂ ਜੀ ਬਹਾਲ ਕੈਪਟਨ ਅਮਰਿੰਦਰ ਸਿੰਘ ਹੋਰੀ ਕਰ ਗਏ, ਉਹਨਾਂ ਦੇ ਸਮੇਂ ਹੋਇਆ, ਮੈਂ ਨਹੀਂ ਉਹਨੂੰ ਕੀਤਾ। ਬਾਕੀ ਜਿਹੜੇ ਸੀ ਉਹ ਅਦਾਲਤ ਦੇ ਵਿੱਚ ਪੇਸ਼ ਹੋਏ। ਸੁਮੇਧ ਸੈਣੀ ਨੂੰ ਬਲੈਂਕਟ ਬੇਲ ਇਸ ਮਾਮਲੇ ਦੇ ਵਿੱਚ ਮਿਲੀ ਹੋਈ ਹੈ ਜੀ। ਉਹਨੂੰ ਤਾਂ ਇਲੈਕਸ਼ਨਾਂ ਤੱਕ ਕੋਈ ਪੁੱਛ ਹੀ ਨਹੀਂ ਸਕਦਾ ਔਰ ਉਹਨੂੰ ਬਲੈਂਕਟ ਬੇਲ ਦਵਾਈ ਆ। ਜਿਹੜੇ ਐਡਵੋਕੇਟ ਜਨਰਲ ਲਾਲੇ ਸੀਗੇ ਘਰ ਘਰ ਦੇ ਵਿੱਚ ਚੱਲੀ ਗੱਲ ਵਾਲਿਆਂ ਨੇ, ਹੁਣ ਵੈਸੇ ਉਹ ਲਾਉਣਾ ਪੈ ਗਿਆ ਐਡਵੋਕੇਟ ਜਨਰਲ ਤੋਂ, ਉਹਨਾਂ ਨੇ ਬਲੈਂਕਟ ਬੇਲ ਐਸੀ ਦਵਾਈ ਹੋਈ ਹੈ ਕਿ ਅਗਲੀਆਂ ਇਲੈਕਸ਼ਨਾਂ ਤੱਕ ਉਹਨੂੰ ਕੋਈ ਪੁੱਛ ਨਹੀਂ ਸਕਦਾ। ਸੁਣਵਾਈ ਦੇ ਦੌਰਾਨ ਬਚਾਅ ਪੱਖ ਦੇ ਵਕੀਲਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਦੇ ਸਬੰਧ ਦੇ ਵਿੱਚ ਚੱਲ ਰਹੇ ਮਾਮਲੇ ਦਾ ਜ਼ਿਕਰ ਕੀਤਾ, ਜਿਹਦੇ ਵਿੱਚ ਪੰਜਾਬ ਸਰਕਾਰ ਨੇ ਸੁਣਵਾਈ ਦੇ ਵਿੱਚ ਜਲਦਬਾਜ਼ੀ ਨਾ ਕਰਨ ਦੇ ਵਾਸਤੇ ਕਿਹਾ। ਅਦਾਲਤ ਨੇ ਬਚਾਅ ਪੱਖ ਦੇ ਵਕੀਲਾਂ ਨੂੰ ਇਹ ਵੀ ਤਰਕ ਰੱਖਿਆ ਕਿ ਅਦਾਲਤ ਨੇ ਪਿਛਲੀ ਸੁਣਵਾਈ ਦੇ ਦੌਰਾਨ ਬਾਈਬਲ ਗੋਲੀकांड ਦੇ ਵਿੱਚ ਜ਼ਖਮੀ ਤੇ ਪੀੜਤ ਪੁਲਿਸ ਕਰਮਚਾਰੀਆਂ ਦੇ ਪੱਖ ਨੂੰ ਅਦਾਲਤੀ ਕਾਰਵਾਈ ਦੇ ਵਿੱਚ ਸ਼ਾਮਲ ਕਰਨ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ। ਇਹਦੇ ਉੱਤੇ SIT ਨੇ ਇਹਦਾ ਜਵਾਬ ਦੇਣ ਦੇ ਵਾਸਤੇ ਅਦਾਲਤ ਤੋਂ ਸਮਾਂ ਮੰਗ ਲਿਆ। ਹੁਣ 26 ਨਵੰਬਰ ਜਿਹੜੀ ਆ ਉਹ ਰੱਖੀ ਗਈ ਆ। ਹਾਈ ਕੋਰਟ ਦੇ ਸੰਬੰਧੀ ਮੁਕੱਦਮੇ ਦੀ ਸਟੇਟਸ ਰਿਪੋਰਟ ਤੇ ਜ਼ਖਮੀ ਪੁਲਿਸ ਵਾਲੇ ਜਿਹੜੇ ਸੀ ਉਹਨਾਂ ਦੇ ਬਿਆਨ ਵੀ ਰੱਖੇ ਜਾਣਗੇ। ਤਾਂ ਮੇਰਾ ਖਿਆਲ ਕਹਾਣੀ ਸਮਝ ਆ ਜਾਣੀ ਚਾਹੀਦੀ ਆ। 17 ਦਸੰਬਰ
26 ਨਵੰਬਰ 26 ਨੂੰ ਜਦੋਂ ਉਹ ਰਿਪੋਰਟ ਪੇਸ਼ ਕਰਨਗੇ, ਉਸ ਤੋਂ ਬਾਅਦ ਫਿਰ ਅਗਲੀ ਤਰੀਕ ਤੇ ਫਿਰ ਦਸੰਬਰ, ਤੇ ਦਸੰਬਰ ਦੇ ਅਖੀਰ ਦੇ ਵਿੱਚ 20 ਤਰੀਕ ਤੋਂ ਬਾਅਦ ਐਨੀ ਟਾਈਮ ਲੱਗੂਗਾ ਜੀ ਚੋਣ ਜ਼ਾਬਤਾ। ਜੇ ਸਮਝ ਆਉਂਦੀ ਹੋਵੇ ਤੇ ਕਹਾਣੀ ਠੀਕ ਹੈ, ਮੇਰਾ ਖਿਆਲ ਕਾਫੀ ਹੱਦ ਤੱਕ ਆ ਗਈ ਹੋਊਗੀ। ਜੀ ਜੀ ਬਿਲਕੁਲ, ਕਹਾਣੀ ਤੇ ਪੱਧਰੀ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸ ਨਾਲ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।